ਪਹਿਲਾਂ ਇੱਕ ਘਟਨਾ ਹੋਈ ਨਕੋਦਰ ਦੇ ਨੇੜੇ, ਇਨੋਸੈਂਟ ਸੀ, ਉਸ ਨੂੰ ਮਾਰਿਆ ਜਦੋਂ ਸਿੱਧੂ ਮੂਸੇਵਾਲੇ ਦਾ ਮਰਡਰ ਹੋਇਆ, ਉਸੇ ਪੀਰੀਅਡ 'ਚ ਉਹਦਾ ਵੀ ਹੋਇਆ। ਔਰ ਹੁਣ ਬਲਾਚੌਰੀਆ, ਹੁਸ਼ਿਆਰਪੁਰ ਔਰ ਦੂਸਰੇ ਜਿਹੜਾ ਪ੍ਰਮੋਟਰ ਔਰ ਖੁਦ ਭਰੇ ਚੱਲ ਰਹੇ ਮੈਚ ਦੇ ਵਿੱਚ ਹੋਇਆ। ਨਤੀਜਾ ਇਹ ਹੈ ਕਿ ਪਿਛਲੇ ਪੀਰੀਅਡ ਦੇ ਵਿੱਚ ਹੁਣ ਇਹਨਾਂ ਦਿਨਾਂ 'ਚ ਜਿੰਨੇ ਮੈਚ ਪੰਜਾਬ 'ਚ ਕਬੱਡੀ ਦੇ ਜਾਂ ਦੂਜੇ ਸੀ ਉਹ ਸਾਰੇ ਕੈਂਸਲ ਕਰਤੇ ਬਹੁਤਿਆਂ। ਉਹਨਾਂ ਨੇ ਕਿਹਾ ਕਿ ਵੀ ਗੈਂਗਸਟਰ ਕਹਿੰਦੇ ਨੇ ਵੀ ਤੁਸੀਂ ਮੈਚ ਕਰਾਉਣ ਲਈ ਡੀਐਸਪੀ ਐਸਪੀ ਨੂੰ ਪੈਸਾ ਸਾਨੂੰ ਦਿਓ ਕਿ ਭਾਈ ਇਹਨਾਂ ਦਾ ਜਿਹੜਾ ਬਿਸ਼ਨੋਈ ਗੈਂਗਸਟਰ ਰਾਹੀਂ ਹੋਰ ਜਿਹੜੇ ਭਾਵੇਂ ਮੁੰਡੇ ਉਹਨਾਂ 'ਚ ਅਲਟੀਮੇਟਲੀ ਪੰਜਾਬ ਹਰਿਆਣੇ ਦੇ ਹੀ ਰਿਕਰੂਟ ਕੀਤੇ ਹੋਏ ਨੇ ਬਹੁਤ ਸਾਰੇ, ਉਹਨਾਂ ਨੇ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਟਾਰਗੇਟ ਨੇ 30 ਦੇ ਕਰੀਬ ਜਿਹੜੇ ਦੁਨੀਆ ਦੇ ਵਿੱਚ, ਉਹਨਾਂ ਦੇ ਉੱਤੇ ਵੀ ਉਹਨਾਂ ਨੇ ਆਲਰੇਡੀ ਉਹਨਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ ਕਿ ਵੀ ਇਸ ਵੇਲੇ ਚਾਰ ਚੁਫੇਰੇ ਕਿਓਸ ਪਿਆ ਹੋਇਆ ਹੈ, ਟੈਰਿਫ ਵਾਰਫੇਅਰ ਦਾ ਰੌਲਾ ਹੈ, ਕੋਈ ਕਿਸੇ ਨੂੰ ਪੁੱਛਦਾ ਨਹੀਂ, ਹਰ ਇੱਕ ਦਾ ਵੀ ਸਫਾਇਆ ਕਰ ਦਿਓ। ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ ਕਿ ਪੰਜਾਬ ਵਿੱਚ ਪਿਛਲੇ 5 ਦਿਨਾਂ ਵਿੱਚ ਸ਼ੂਟਿੰਗ ਦੀਆਂ 3 ਘਟਨਾਵਾਂ ਬਲਾਚੌਰ, ਜਲੰਧਰ ਅਤੇ ਹੁਸ਼ਿਆਰਪੁਰ ਵਿਖੇ ਹੋਈਆਂ ਹਨ ਔਰ ਪੰਜਾਬ ਵਿੱਚ ਇਸ ਵੇਲੇ ਜੰਗਲ ਦਾ ਰਾਜ ਹੈ। ਅਮਿਤ ਸ਼ਾਹ ਦੀਆਂ ਪਾਲੀਆਂ ਗੈਂਗਾਂ ਵੱਲੋਂ ਅਰਾਜਕਤਾ ਫੈਲਾਈ ਜਾ ਰਹੀ ਹੈ ਔਰ ਇਵੇਂ ਹੀ ਇਹਨਾਂ ਗੈਂਗਸਟਰਾਂ ਰਾਹੀਂ ਬਾਹਰਲੇ ਮੁਲਕਾਂ ਦੇ ਸਿੱਖਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੋ ਸਿੱਖ ਕੌਮ ਦੇ ਖਿਲਾਫ ਇਹ ਪ੍ਰੋਕਸੀ ਗੈਂਗ ਵਾਰਫੇਅਰ ਭਾਰਤੀ ਏਜੰਸਾਂ ਦੀ ਜਿਹੜੀ ਹੈ ਲਗਾਤਾਰਤਾ ਹੈ ਔਰ ਇਸੇ ਤਰ੍ਹਾਂ ਆਪਾਂ ਗੱਲਬਾਤ ਕਰਾਂਗੇ ਔਰ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਵੈਸੇ ਜਿਹਨੂੰ ਅਸੀਂ ਬਹੁਤ ਵਾਰ ਜੰਗਲ ਰਾਜ ਕਹਿੰਦੇ ਹਾਂ, ਜੰਗਲ ਦੇ ਵਿੱਚ ਕੋਈ ਜਾਨਵਰ ਕਿਸੇ ਨੂੰ ਸ਼ੌਕੀਆ ਨਹੀਂ ਮਾਰਦਾ, ਫੂਡ ਲਈ ਹੁੰਦਾ ਔਰ ਅਦਰਵਾਈਜ਼ ਜੇ ਸ਼ੌਕੀਆ ਮਾਰਨਾ ਹੋਏ ਤਾਂ ਮੇਰਾ ਖਿਆਲ ਹੈ ਵੀ ਕੁਝ ਦਿਨਾਂ ਦੇ ਵਿੱਚ ਜੰਗਲ ਖਾਲੀ ਹੋ ਜਾਏ, ਕਿਉਂਕਿ ਸਾਰੇ ਹੀ ਇੱਕ ਦੂਸਰੇ ਨੂੰ ਹੰਟ ਕਰ ਰਹੇ ਹੁਣ ਸਿਰਫ ਭੁੱਖ ਦੇ ਲਈ ਜਿਹੜਾ ਉਹ ਆਪਣੇ ਤੋਂ ਕਮਜ਼ੋਰ ਜਿਹੜਾ ਵਲਨਰੇਬਲ ਹੈ ਉਹਨੂੰ ਮਾਰਦਾ। ਪਰ ਜਿਸ ਸਮਾਜ, ਜਿਸ ਮੁਲਕ ਦੇ ਵਿੱਚ ਅੱਜ ਅਸੀਂ ਫਸੇ ਹੋਏ ਹਾਂ ਪਿਛਲੇ 78 ਸਾਲਾਂ ਤੋਂ, ਜਿਹੜਾ ਜਮਹੂਰੀਅਤ ਦੇ ਨਾਂ ਥੱਲੇ ਇੱਕ ਫਾਸ਼ਿਸਟ, ਇੱਕ ਆਟੋਕਰੈਟ ਔਰ ਨਾਜ਼ੀ ਤਰਜ਼ ਦਾ ਮੁਲਕ ਹੈ ਸਿੱਧੇ ਸਿੱਧੇ ਤੌਰ ਦੇ ਉੱਤੇ, ਔਰ ਜਿਨ੍ਹਾਂ ਨੇ ਇਨਫੈਕਟ ਜੇ ਕਹਿਣਾ ਹੋਏ ਉਹ ਤਾਂ 10 ਅਕਤੂਬਰ 1947 ਨੂੰ ਹੀ ਜਦੋਂ ਸਿੱਖਾਂ ਨੂੰ ਜਰਾਇਮ ਪੇਸ਼ਾ ਕਬੀਲਾ ਐਲਾਨਿਆ ਸੀ ਤੇ ਉਹ ਵਾਰ ਹੀ ਸੀ ਡੈਕਲੇਰੇਸ਼ਨ। 37 ਸਾਲ ਬਾਅਦ ਉਹਨਾਂ ਨੇ ਜੂਨ 84 ਦੇ ਵਿੱਚ ਫੁੱਲ ਫਲੈਜਡ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਸਿੱਖਾਂ ਦੇ ਖਿਲਾਫ ਉਸ ਅਨਐਲਾਨੀਆ ਜੰਗ ਨੂੰ ਅੱਗੇ ਤੋਰਿਆ, ਜਿਹੜਾ ਸਿਰਫ ਫਿਜ਼ੀਕਲ ਕਿਲਿੰਗ ਤੱਕ ਮਹਿਦੂਦ ਨਹੀਂ ਹੈ। ਜਦੋਂ ਅਸੀਂ ਸਟੈਟਿਸਟੀਕਲ, ਹਿਸਟੋਰੀਕਲ, ਕਲਚਰਲ, ਲਿੰਗੁਇਸਟਿਕ, ਇਕਨੋਮਿਕਲ, ਇਹ ਸਾਰੇ ਜੈਨੋਸਾਈਡ ਦੀ ਕੈਟਾਗਰੀ ਦੇ ਵਿੱਚ ਕਾਊਂਟ ਹੁੰਦੇ ਨੇ ਕਿ ਵੀ ਤੁਸੀਂ ਕਿਸੇ ਕੌਮ ਨੂੰ ਕਿਵੇਂ ਡਿਪਰਾਈਵ ਕਰਨਾ, ਉਹਦੇ ਇਕਨੋਮਿਕਲ ਰਿਸੋਰਸਿਸ ਤੋਂ ਘੇਰਨਾ ਹੈ, ਉਹਦੇ ਇਤਿਹਾਸ ਦੇ ਨੈਰੇਟਿਵ ਨੂੰ ਬਦਲਣਾ ਹੈ, ਉਹਦੀਆਂ ਧਾਰਮਿਕ ਥਾਵਾਂ ਦੇ ਉੱਤੇ ਜਿਹੜਾ ਤੁਸੀਂ ਕਬਜ਼ੇ ਕਰਨੇ ਨੇ। ਅੱਜ ਅਸੀਂ ਦੇਖਦੇ ਕਿ ਹਜ਼ੂਰ ਸਾਹਿਬ ਕਮੇਟੀ, ਪਟਨਾ ਸਾਹਿਬ ਕਮੇਟੀ, ਦਿੱਲੀ ਕਮੇਟੀ, ਹਰਿਆਣਾ ਕਮੇਟੀ, ਜੇ ਨੈਰੇਟਿਵ ਦੇਖਣਾ ਹੋਏ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਨ ਨੂੰ ਕਿਵੇਂ ਇਹਨਾਂ ਨੇ ਆਪਣੇ ਖਾਤੇ 'ਚ ਪਾਇਆ ਔਰ ਲਗਾਤਾਰਤਾ ਦੇ ਨਾਲ ਕਿਵੇਂ ਜਿਹੜੇ ਨੇ ਸਾਡੇ ਈਵਨ ਇਤਿਹਾਸਕ ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ, ਮਟਨ ਕਸ਼ਮੀਰ ਦੇ ਵਿੱਚ, ਮੰਗੂ ਮੱਠ ਉੜੀਸਾ 'ਚ, ਗੁਰਦੁਆਰਾ ਡਾਂਗਮਾਰ ਸਿੱਕਮ 'ਚ, ਇਹ ਹਿਸਟਰੀ ਨੂੰ ਵੀ ਵਾਈਪ ਆਊਟ ਕੀਤਾ ਜਾ ਰਿਹਾ ਔਰ ਦੂਸਰੇ ਪਾਸੇ ਹਿਸਟਰੀ ਨੂੰ ਹਿੰਦੂਆਈਜ਼ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਇਹਨਾਂ ਦੀ ਮਜਬੂਰੀ ਬਣ ਗਈ ਸੀ 1966 ਦੇ ਵਿੱਚ ਇੱਕ ਸੂਬਾ ਬਣਾਉਣਾ, ਲੂਲਾ ਲੰਗੜਾ ਹੀ ਸਹੀ, ਪਰ ਉਹਦੇ 'ਚ ਸਿੱਖ ਮੈਜੋਰਿਟੀ ਸੀ ਔਰ ਇਹਨਾਂ ਨੇ ਉਸ ਸਿੱਖ ਔਰ ਇੱਕ ਅੰਡਰਸਟੈਂਡਿੰਗ ਹੀ ਸੀ ਹਰ ਪਾਰਟੀ ਦੀ। ਇਹੀ ਕਾਰਨ ਹੈ ਕਿ ਜਦੋਂ ਇਸ ਦਾ ਨਾਂ ਸੁਨੀਲ ਜਾਖੜ ਦਾ ਲੀਡਰ ਦੇ ਲਈ ਆਇਆ ਅਮਰਿੰਦਰ ਨੂੰ ਕੱਢਣ ਤੋਂ ਬਾਅਦ, ਤੇ ਇਹਨਾਂ ਦੀ ਅੰਬਾਨੀ, ਸੋਨੀਆ ਕੀ ਨਾਂ ਸੀਗਾ ਬੀਬੀ ਦਾ, ਸੋਨੀ ਅੰਬਾਨੀ ਕਿ ਕੀ, ਜਿਹੜੀ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਕਾਂਗਰਸ ਦੀ ਅਬਜ਼ਰਵਰ ਸੀ, ਉਹਨੇ ਕਿਹਾ ਵੀ ਪੰਜਾਬ 'ਚ ਚੀਫ ਮਿਨਿਸਟਰ ਸਿੱਖ ਹੀ ਹੋਣਾ ਚਾਹੀਦਾ ਔਰ ਉਹ ਚਰਨਜੀਤ ਚੰਨੀ ਦਾ ਫਿਰ ਦਾ ਲੱਗਿਆ ਸੀ। ਪਰ ਏਜੰਸੀਆਂ ਨੇ ਵੀ ਕਿਹਾ ਵੀ ਠੀਕ ਹੈ, ਅਸੀਂ ਤੁਹਾਨੂੰ ਜਾਲੀ ਸਿੱਖ ਬਣਾ ਕੇ ਦਿੰਦੇ ਆ। ਭਗਵੰਤ ਮਾਨ ਜਿਹਨੇ ਸਾਰੀ ਉਮਰ ਸਿਰ ਤੇ ਪੱਗ ਨਹੀਂ ਰੱਖੀ ਔਰ ਨਾ ਉਹਦੇ ਵਾਲ ਨੇ ਨਾ ਦਾੜੀ ਤੇ ਨਾ ਉਹਦਾ ਪਿਓ ਵੀ ਉਹਦਾ ਕਾਮਰੇਡ, ਨਾ ਉਹਦਾ ਵਿਸ਼ਵਾਸ ਸਿੱਖੀ 'ਚ, ਉਹ ਉਹਨਾਂ ਨੇ ਜਾਲੀ ਪੱਗ ਬਣਵਾ ਕੇ ਆਪਣੀ B ਟੀਮ ਆਮ ਆਦਮੀ ਪਾਰਟੀ ਰਾਹੀਂ ਸਿੱਖਾਂ ਦੇ ਗਲ ਮੜ ਦਿੱਤਾ। ਔਰ ਹੁਣ ਤੁਸੀਂ ਦੇਖੋ ਵੀ ਜਾਨ ਛਡਾਣੀ ਕਿੰਨੀ ਔਖੀ ਹੋਏਗੀ ਇਸ ਪੀਰੀਅਡ ਦਾ। ਜਿਹੜੀਆਂ ਬਲਾਕ ਸਮਿਤੀ ਔਰ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਹੋਈਆਂ ਨੇ, ਆਲਮੋਸਟ 80% ਦੀ ਸੀਟਾਂ ਜਿਹੜੀਆਂ ਨੇ
22-23 ਜ਼ਿਲ੍ਹਿਆਂ 'ਚੋਂ 18 ਜ਼ਿਲ੍ਹੇ ਉਹਨੇ ਗ੍ਰੈਬ ਕੀਤੇ ਨੇ ਆਮ ਆਦਮੀ ਪਾਰਟੀ ਨੇ। ਦੂਜੇ ਪਾਸੇ ਵੀ ਜਿਹੜੇ ਬੈਠੇ ਨੇ ਉਹੀ ਕਾਂਗਰਸ ਜਾਂ ਬਾਦਲਕਿਆਂ ਨੂੰ ਥੋੜ੍ਹਾ ਬਹੁਤ ਆਕਸੀਜਨ ਦਿੱਤੀ ਹੈ, ਕਿਉਂਕਿ ਅਲਟੀਮੇਟਲੀ ਬੀਜੇਪੀ 2027 ਦੀਆਂ ਚੋਣਾਂ 'ਚ ਇਹਨਾਂ ਦੇ ਨਾਲ ਹੀ ਕੰਪਰੋਮਾਈਜ਼ ਕਰੇਗੀ। ਪਰ ਇਹ ਤਾਂ ਚੱਲ ਹੀ ਰਿਹਾ, ਲੇਕਿਨ ਹੋਮ ਮਿਨਿਸਟਰੀ ਅਮਿਤ ਸ਼ਾਹ ਦੇ ਥੱਲੇ ਜਿਵੇਂ ਗੈਂਗਸਟਰਸ, ਲਾਰੈਂਸ ਬਿਸ਼ਨੋਈ ਗੈਂਗ ਜਿਹਦੇ ਬਾਰੇ ਕੋਈ ਭੁਲੇਖਾ ਨਹੀਂ, ਪਹਿਲਾਂ ਸਾਬਰਮਤੀ ਜੇਲ੍ਹ 'ਚ ਸੇਫਲੀ ਰੱਖਿਆ, ਔਰ ਦੂਜੇ ਉਹਨਾਂ ਨੇ ਦੇਖਿਆ ਵੀ ਸਿੱਖ ਮੂਵਮੈਂਟ ਨੂੰ ਉਹਨਾਂ ਨੇ ਸਿੱਧੇ ਐਨਕਾਊਂਟਰ ਬਣਾ ਕੇ ਮਾਰ ਕੇ ਦੇਖ ਲਿਆ। ਅਦਰਵਾਈਜ਼ ਬਾਕੀ ਤਰੀਕਿਆਂ ਉਹਨਾਂ ਨੇ ਕਿਹਾ ਕਿ ਵੀ ਇਹਨਾਂ ਨੂੰ ਇਹ ਜਿਹੜਾ ਐਗਰੈਸਿਵ ਡਿਪਲੋਮੇਸੀ ਦੇ ਨਾਂ ਥੱਲੇ ਅਜੀਤ ਡੋਵਾਲ, ਸਮੰਤ ਗੋਇਲ, ਦਿਨਕਰ ਗੁਪਤਾ, ਉਹ ਸਾਰੇ 80s 90s ਦੇ ਪੰਜਾਬ ਕਾਡਰ ਦੇ IPS ਜਿਨ੍ਹਾਂ ਨੇ ਐਨਕਾਊਂਟਰ ਬਣਾਏ ਹੋਏ ਸੀ, ਇਹਨਾਂ ਦਾ ਮਜਮੂਆ ਜਿਹੜਾ ਇਕੱਠਾ ਹੋਇਆ, ਇਹਨਾਂ ਨੇ ਕਿਹਾ ਵੀ ਟਾਰਗੇਟ ਕਰੋ, ਪੰਜਾਬ 'ਚ ਵੀ ਸਿੱਖਾਂ ਨੂੰ ਡਰਾਓ ਗੈਂਗਸਟਰ ਗੈਂਗ ਕਲਚਰ ਔਰ ਦੂਜਿਆਂ ਰਾਹੀਂ, ਔਰ ਬਾਹਰ ਟਰਾਂਸਨੈਸ਼ਨਲ ਰਿਪਰੈਸ਼ਨ। ਇਹ ਤਾਂ ਹੁਣ ਸਾਹਮਣੇ ਹੈ ਕਿਵੇਂ FBI ਜਾਂ ਈਵਨ ਕੈਨੇਡੀਅਨਸ ਵੀ ਹੁਣ ਐਕਟਿਵ ਹੋਏ ਨੇ, ਕਿੰਨੇ ਗੈਂਗਸਟਰ ਚੱਕੇ ਨੇ, ਕਿਵੇਂ ਉਹਨਾਂ ਨੇ ਡਾਰਕ ਸਾਈਟਸ ਨੂੰ ਯੂਜ਼ ਕਰਕੇ ਹਰਦੀਪ ਨਿੱਜਰ ਔਰ ਜਿਹੜਾ ਇਹ ਸਾਰਾ ਮਰਡਰ ਪਲਾਟ, ਨਿਖਿਲ ਗੁਪਤਾ, ਇਹ ਸਾਰਾ ਜਿਹੜਾ ਮੂਵ ਹੈ ਉਹਨਾਂ ਦਾ ਨੈਸ਼ਨਲ ਸਿਕਿਉਰਿਟੀ ਜਿਹੜਾ ਉਹਦੇ ਨਾਂ ਥੱਲੇ ਜਿਸ ਕਿਸਮ ਦਾ ਇਹ ਟਰਾਂਸਨੈਸ਼ਨਲ ਇਹ ਤਾਂ ਚੱਲ ਹੀ ਰਿਹਾ। ਲੇਕਿਨ ਹੁਣ ਲੇਟਲੀ ਪੰਜਾਬ ਦੇ ਵਿੱਚ ਇੱਕ ਜਿਹੜੀ ਪੰਜਾਬ ਦੀ ਸਪੋਰਟ ਕਹਿ ਕੇ, ਹਾਲਾਂ ਮੈਨੂੰ ਕਦੇ ਵੀ ਇਹ ਪਸੰਦ ਨਹੀਂ ਹੋਇਆ ਵੀ ਜਿਸ ਕਿਸਮ ਦੇ ਈਵਨ ਚੰਗੇ ਭਲੇ ਸਾਡੇ ਖਾਲਿਸਤਾਨੀ ਐਕਟਿਵਿਸਟ ਵੀ ਕਬੱਡੀਆਂ ਦੇ ਵਿੱਚ ਇਨਵੋਲਵ ਹੋਏ। ਤੇ ਮੈਂ ਉਹ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਦੀ ਇੱਕ ਨਜ਼ਮ ਹੁੰਦੀ ਸੀ ਜਿਹਦੇ 'ਚ ਉਹਨੇ ਕਿਹਾ ਸੀ ਵੀ ਲੱਗੋ ਹੁਣ ਜਿਹੜੇ ਨੇ ਆਪਣੇ ਵੀ ਜਿਹੜੇ ਨੇ ਲੱਗੇ ਕੌਡੀ ਕਰਵਾਣੇ, ਛੱਡ ਦੇਸ਼ ਦੀ ਮੰਗ ਪੰਥ ਦੇ ਪੱਟ ਬਣਾਣੇ, ਕਿਉਂਕਿ ਇਹਨਾਂ ਨੂੰ ਹੁਣ ਦੇਸ਼ ਭੁੱਲਿਆ ਹੋਇਆ, ਇਹ ਪੱਟ ਬਣਾਉਣ ਤੁਰੇ ਹੋਏ ਨੇ। ਕਬੱਡੀਆਂ ਨੇ ਜਿਹੜਾ ਬਹੁਤ ਮਨੀ ਇਨਵੋਲਵ ਹੋਈ, ਸਟੀਰੋਇਡ ਡਰੱਗਸ ਇਨਵੋਲਵ ਹੋਈਆਂ, ਲੇਕਿਨ ਖੇਡ ਪੰਜਾਬੀਆਂ ਦੀ ਖੇਡ, ਪਿਆਰਿਆਂ ਦੀ ਖੇਡ, ਉਹਦੇ ਥੱਲੇ ਇੰਟਰਨੈਸ਼ਨਲੀ ਉਹਨਾਂ ਨੇ ਦੇਖਿਆ ਵੀ ਪਹਿਲਾਂ ਤਾਂ ਇਹਨੂੰ ਕਰੋ। ਕਿਵੇਂ ਈਵਨ ਕਬੱਡੀ ਟੂਰਨਾਮੈਂਟਸ ਦੇ ਵਿੱਚ ਇਸ ਕਿਸਮ ਦੀ ਹਿੰਸਾ ਹੋਣ ਲੱਗ ਗਈ। ਪਹਿਲਾਂ ਇੱਕ ਘਟਨਾ ਹੋਈ ਨਕੋਦਰ ਦੇ ਨੇੜੇ, ਮੈਨੂੰ ਉਹਨਾਂ ਦਾ ਹਮੇਸ਼ਾ ਨਾਂ ਭੁੱਲ ਜਾਂਦਾ, ਜਿਹੜਾ ਵਿਚਾਰਾ ਇਨੋਸੈਂਟ ਸੀ, ਉਸ ਨੂੰ ਮਾਰਿਆ ਜਦੋਂ ਸਿੱਧੂ ਮੂਸੇਵਾਲੇ ਦਾ ਮਰਡਰ ਹੋਇਆ, ਉਸੇ ਪੀਰੀਅਡ 'ਚ ਉਹਦਾ ਵੀ ਹੋਇਆ। ਔਰ ਹੁਣ ਬਲਾਚੌਰੀਆ, ਹੁਸ਼ਿਆਰਪੁਰ ਔਰ ਦੂਸਰੇ ਜਿਹੜਾ ਪ੍ਰਮੋਟਰ ਔਰ ਖੁਦ ਭਰੇ ਚੱਲ ਰਹੇ ਮੈਚ ਦੇ ਵਿੱਚ ਹੋਇਆ। ਨਤੀਜਾ ਇਹ ਹੈ ਕਿ ਪਿਛਲੇ ਪੀਰੀਅਡ ਦੇ ਵਿੱਚ ਹੁਣ ਇਹਨਾਂ ਦਿਨਾਂ 'ਚ ਜਿੰਨੇ ਮੈਚ ਪੰਜਾਬ 'ਚ ਕਬੱਡੀ ਦੇ ਜਾਂ ਦੂਜੇ ਸੀ ਉਹ ਸਾਰੇ ਕੈਂਸਲ ਕਰਤੇ ਬਹੁਤਿਆਂ। ਉਹਨਾਂ ਨੇ ਕਿਹਾ ਕਿ ਵੀ ਗੈਂਗਸਟਰ ਕਹਿੰਦੇ ਨੇ ਵੀ ਤੁਸੀਂ ਮੈਚ ਕਰਾਉਣ ਲਈ DSP SP ਨੂੰ ਪੈਸਾ ਸਾਨੂੰ ਦਿਓ। ਹੁਣ ਉਹ ਗੈਂਗਸਟਰ ਕਲਚਰ ਇਸ ਕਦਰ ਹੈ ਕਿ ਇਹਨਾਂ 5 ਦਿਨਾਂ ਦੇ ਵਿੱਚ 3 ਘਟਨਾਵਾਂ ਜਿਹੜੀਆਂ ਬਲਾਚੌਰ, ਹੁਸ਼ਿਆਰਪੁਰ, ਜਲੰਧਰ, ਜਿਹਦੇ ਸਿੱਧੇ ਔਰ ਕਿਵੇਂ ਈਵਨ ਕੈਨੇਡਾ ਲੈਵਲ ਦੇ ਉੱਤੇ ਉਹ ਤਾਂ ਇਸ ਲੈਵਲ ਤੱਕ ਚਲਾ ਗਿਆ। ਮੈਂ ਪਿਛਲੇ ਹਫਤੇ ਕੈਨੇਡਾ ਸੀ, ਵੈਸਟਮਿਨਿਸਟਰ ਔਰ ਦੂਜੇ, ਮੈਂ ਇਹ ਦੇਖ ਸਕਦਾ ਹਾਂ ਵੀ ਕਿਸ ਕਿਸਮ ਦਾ ਖੌਫ ਵਾਪਰਿਆ। ਜਿਹੜੇ ਈਵਨ ਮਿਡਲ ਕਲਾਸ ਵਪਾਰੀ ਵੀ ਜਾਂ ਕੋਈ ਗੈਸ ਸਟੇਸ਼ਨ ਹੈ ਜਾਂ ਕੋਈ ਮਾੜਾ ਮੋਟਾ, ਉਹਨਾਂ ਨੂੰ ਵੀ ਫੇਸ ਹੋ ਰਿਹਾ ਲਗਾਤਾਰ ਗੋਲੀਆਂ। ਕੱਲ੍ਹ ਵੀ ਘਟਨਾਵਾਂ ਹੋਈਆਂ ਨੇ। ਹੁਣ ਇਹ ਜਿਹੜਾ ਸਾਰਾ ਪਾਰਟ ਹੈ, ਇਹ ਜਿਹੜੀ ਇੰਡੀਅਨ ਪ੍ਰੋਕਸੀ ਗੈਂਗਸ ਨੇ, ਇਹ ਖਾਲਿਸਤਾਨ ਦੇ ਖਿਲਾਫ ਲੜਾਈ ਨਾ ਹੁਣ ਪੋਲੀਟੀਕਲੀ ਲੜਨ ਦੇ ਕਾਬਲ ਨੇ। ਉਹ ਐਕਸਪੋਜ਼ ਹੋਏ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ। ਗਰਾਊਂਡ ਦੇ ਉੱਤੇ ਉਹਨਾਂ ਨੂੰ ਪਤਾ ਹੈ ਵੀ ਸਿੱਖਾਂ ਨੂੰ ਚੈਲੰਜ, ਉਹ ਕਿਸਾਨਾਂ ਦੀ ਮੂਵਮੈਂਟ, ਪੰਜਾਬ ਯੂਨੀਵਰਸਿਟੀ ਸਟੂਡੈਂਟਸ ਦੀ ਮੂਵਮੈਂਟ ਔਰ ਸਾਰਾ, ਔਰ ਇਹ ਇਸ ਲਿਹਾਜ਼ ਨਾਲ ਉਹਨਾਂ ਨੇ, ਔਰ ਅੱਜ ਹੀ ਸਾਡੇ ਤੱਕ ਇੱਕ ਹੋਰ ਜਾਣਕਾਰੀ ਵੀ ਪਹੁੰਚੀ ਹੈ ਕਿ ਭਾਈ ਇਹਨਾਂ ਦਾ ਜਿਹੜਾ ਬਿਸ਼ਨੋਈ ਗੈਂਗਸਟਰ ਰਾਹੀਂ ਹੋਰ ਜਿਹੜੇ ਭਾਵੇਂ ਮੁੰਡੇ ਉਹਨਾਂ 'ਚ ਅਲਟੀਮੇਟਲੀ ਪੰਜਾਬ ਹਰਿਆਣੇ ਦੇ ਹੀ ਰਿਕਰੂਟ ਕੀਤੇ ਹੋਏ ਨੇ ਬਹੁਤ ਸਾਰੇ, ਉਹਨਾਂ ਨੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਟਾਰਗੇਟ ਨੇ 30 ਦੇ ਕਰੀਬ ਜਿਹੜੇ ਦੁਨੀਆ ਦੇ ਵਿੱਚ, ਉਹਨਾਂ ਦੇ ਉੱਤੇ ਵੀ ਉਹਨਾਂ ਨੇ ਆਲਰੇਡੀ ਉਹਨਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ ਕਿ ਵੀ ਇਸ ਵੇਲੇ ਚਾਰ ਚੁਫੇਰੇ ਕਿਓਸ ਪਿਆ ਹੋਇਆ ਹੈ, ਟੈਰਿਫ ਵਾਰਫੇਅਰ ਦਾ ਰੌਲਾ ਹੈ, ਕੋਈ ਕਿਸੇ ਨੂੰ ਪੁੱਛਦਾ ਨਹੀਂ, ਹਰ ਇੱਕ ਦਾ ਵੀ ਸਫਾਇਆ ਕਰ ਦਿਓ। ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਪੀਰੀਅਡ ਆਉਣ ਵਾਲਾ, ਆਲਰੇਡੀ ਪੰਜਾਬ ਦੇ ਵਿੱਚ ਰੂਲ ਆਫ ਦਾ ਜੰਗਲ ਖੜਾ ਕਰ ਦਿੱਤਾ ਉਹਨਾਂ ਨੇ, ਖੌਫ ਪੈਦਾ ਕਰ ਦਿੱਤਾ, ਔਰ ਜਿਹੜੇ ਵੀ ਕੋਈ ਐਕਟਿਵਿਸਟ ਨੇ ਖਾਲਿਸਤਾਨੀ, ਉਹ ਵੀ ਆਉਣ ਵਾਲੇ ਦਿਨਾਂ 'ਚ ਇਸ ਕਿਸਮ ਦੀਆਂ ਘਟਨਾਵਾਂ ਵੀ ਸਾਹਮਣੇ ਆਉਣਗੀਆਂ ਕਿ ਅਲਟੀਮੇਟਲੀ ਜਿਹੜਾ ਉਹ ਆਪਣੇ ਗੰਦੇ ਹੱਥ, ਜਿਹੜੇ ਖੂਨੀ ਹੱਥ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ, ਅਜੀਤ ਡੋਵਲ ਦੀ ਨੀਤੀ, ਉਹ ਦੁਨੀਆ ਦੇ ਵਿੱਚ ਅਸੀਂ ਅਗੇਨ ਇੱਕ ਫਲੇਅਰ ਅਪ ਦੇਖਾਂਗੇ ਸਿੱਖਾਂ ਦੇ ਨੈਰੇਟਿਵ ਨੂੰ ਵੀ ਜਿਹੜਾ। ਔਰ ਅਨਫੋਰਚੂਨੇਟਲੀ ਇਸ ਮੁਲਕ ਦੇ ਵਿੱਚ
ਜਿਸ ਕਿਸਮ ਦਾ ਮਾਹੌਲ ਡਰਾਈਵਿੰਗ ਨੂੰ ਲੈ ਕੇ, ਟਰੱਕ ਡਰਾਈਵਰਸ, ਐਕਸੀਡੈਂਟ ਔਰ ਇਲੀਗਲ ਇਮੀਗ੍ਰੇਸ਼ਨ, ਔਰ ਦੂਜਾ ਉਹ ਸਾਰਾ ਹੀ ਗੈਂਗਸਟਰ ਸਿੱਖਾਂ ਦੇ ਖਾਤੇ। ਇੱਕ ਤਾਂ ਸਿੱਖ ਇਮੇਜ ਨੂੰ ਬਦਨਾਮ ਕਰਨ ਦੇ ਲਈ ਉਹ ਨੈਰੇਟਿਵ ਇੱਥੇ ਵਾਈਟ ਸੁਪਰਾਮੈਸਿਸਟ ਦੇ ਜਿਹੜੇ ਵੈਬ ਨੇ ਜਾਂ ਦੂਜੇ ਨੇ, ਉਹਨਾਂ 'ਚ ਵੀ ਹਿੰਦੂ ਤੋਂ ਵੀ ਬੜੇ ਹੋਏ ਨੇ, ਔਰ ਉਹ ਸਿੱਖਾਂ ਨੂੰ ਟਾਰਗੇਟ ਕਰ ਰਹੇ ਨੇ। ਔਰ ਪੰਜਾਬ ਦੇ ਵਿੱਚ ਔਰ ਓਵਰਸੀਜ਼ ਵੀ ਆਉਣ ਵਾਲੇ ਦਿਨਾਂ 'ਚ ਬੜੀ ਤੇਜ਼ੀ ਦੇ ਨਾਲ ਕੁਝ ਘਟਨਾਵਾਂ ਵਾਪਰ ਸਕਦੀਆਂ ਨੇ। ਇਹ ਇੰਡੀਕੇਸ਼ਨ ਸਾਡੇ ਅੰਦਰੂਨੀ ਸੋਰਸਿਸ ਰਾਹੀਂ ਵੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮ ਮਾਲੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲਜੀਤ ਬਰੈਚ ਵੀ, ਜਤਿੰਦਰ ਸਿੰਘ ਜੀ ਵੀ, ਹਰਮਨ ਪੰਨੂ ਜੀ ਵੀ, ਇੰਦਰਪ੍ਰੀਤ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਉਸਮੀ ਜੀ ਵੀ, ਔਰ ਗੁਸਕੇ ਜੀ ਵੀ, ਫਿਰ ਇਸੇ ਤਰ੍ਹਾਂ ਸਾਡੇ ਕੋਲ ਗੁਰਵਿੰਦਰ ਮਾਨ ਜੀ ਵੀ, ਧਰਮ ਸਿੰਘ ਜੀ ਵੀ, ਮੰਕੀ ਬॉय ਜੀ, ਔਰ ਬਾਨੀ ਜੀ, ਔਰ ਫਿਰ ਇਸੇ ਤਰ੍ਹਾਂ ਮੁਹੰਮਦ ਯਾਕੂਬ ਜੀ ਕਹਿੰਦੇ ਡਾਕਟਰ ਸਾਹਿਬ, ਤੇ ਮਿਸ ਨੀਲਮ ਕੌਰ ਜੋ ਬੋਲੇ ਸੋਨਿਆਲ ਸਤਿ ਸ਼੍ਰੀ ਅਕਾਲ, ਔਰ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ, ਪੰਜਾਬ ਮੁਸਲਿਮ ਫॉर ਖਾਲਿਸਤਾਨ। ਔਰ ਫਿਰ ਇਸੇ ਤਰ੍ਹਾਂ ਅਜਾਇਬ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ ਵੀ, ਔਰ ਸੁਰਿੰਦਰ ਸਿੰਘ ਜੀ ਵੀ, ਅਮਰਜੀਤ ਸੈਣੀ ਜੀ ਵੀ, ਸੁਰਿੰਦਰ ਸਿੰਘ ਅਗੈਨ, ਔਰ ਫਿਰ ਇਸੇ ਤਰ੍ਹਾਂ ਗੁਰਦੀਪ ਸਿੰਘ ਜੀ ਵੀ, और सतनाम सिंह जी भी, और फिर इसी तरह सुरिंदर सिंह, और फिर इसी तरह नासर चौधरी जी भी, और फिर इसी तरह साढ़े को राम सिंह जी भी, जसपाल सिंह खैले जी भी, राजनप्रीत सिंह जी, याकूब जी कहते हैं कि डॉक्टर साहब बात ये है कि 57 इस्लामी मुल्क सिर्फ नाम के मुस्लिम हैं और भी अमल और फिर इसी तरह नहीं करते, और आप सही कहते हैं कि बगैरत हो चुके हैं ये मुस्लिम। और फिर इसी तरह इंदरजीत सिंह जी भी, फिर इसी तरह साढ़े कोल हैगा मैसेज नहीं महेंद्र सिंह जी भी, यार बूथ ट्रूथ एंड सिखिज्म जी भी, और गुरप्रकाश सिंह जी भी, बलवीर सिंह जी भी, और फिर इस तरह अवतार सिंह जी भी। याकूब जी कहते डॉक्टर साहब खालिस्तान कश्मीर और फ़लस्तीन डिस्प्यूटेड जी लैंड है और यूनाइटेड नेशन का क्या मकसद है? यूनाइटेड नेशन भी सिर्फ तमाशा देखता है, क्या आज तक यूनाइटेड नेशन ने कुछ किया है? देखो, यूनाइटेड नेशंस ਤਾਂ 193 ਮੁਲਕਾਂ ਦਾ ਇੱਕ ਸਮੂਹ ਹੈ ਜਿਨ੍ਹਾਂ ਨੇ ਮਤੇ ਹੀ ਪਾਸ ਕਰਨੇ ਨੇ। ਉਹਨਾਂ ਦੀ ਕੋਈ ਆਪਣੀ ਫੌਜ ਤਾਂ ਹੈ ਨਹੀਂ ਜਿਹੜੀ ਇੰਟਰਨੈਸ਼ਨਲ ਪੀਸ ਕੀਪਿੰਗ ਹੁੰਦੀ ਹੈ, ਉਹ ਵੀ ਮੁਲਕ ਕੰਟਰੀਬਿਊਟ ਕਰਦੇ ਨੇ। ਸੋ ਇਨ ਦਾ ਐਂਡ ਆਫ ਦਾ ਡੇ ਦੁਨੀਆ ਮੰਨਦੀ ਜ਼ੋਰਾਂ ਨੂੰ, ਕੋਈ ਪੁੱਛੇ ਨਾ ਕਮਜ਼ੋਰਾਂ ਨੂੰ। ਅੱਜ ਤਾਂ ਜਿਹੜੇ ਸੋਵਰਨਿਟੀ ਵਾਇਓਲੇਸ਼ਨ ਹੈ ਉਹ ਤਾਂ ਕਾਮਨ ਹੋ ਗਈ, ਉਹਨੂੰ ਅਮਰੀਕਾ ਵੀ ਕਰ ਰਿਹਾ, ਬਾਕੀ ਮੁਲਕ ਵੀ ਕਰ ਰਹੇ ਨੇ, ਭਾਰਤ ਨੇ ਵੀ ਪਾਕਿਸਤਾਨ ਦੇ ਖਿਲਾਫ ਕੀਤਾ। ਔਰ ਜੋ ਕੁਛ ਇਜ਼ਰਾਈਲ ਕਰ ਰਿਹਾ ਉਹਨੇ ਕਿਵੇਂ ਜਿਹੜਾ ਉਹ ਲਬਨਾਨ ਹੋਏ, ਸੀਰੀਆ ਹੋਏ, ਔਰ ਈਵਨ ਈਰਾਨ ਦੇ ਉੱਤੇ ਜਾ ਕੇ ਹਮਲਾ ਬੋਲਿਆ। ਸੋ ਇਹ ਜਿਹੜਾ ਇਸ ਵੇਲੇ ਆਪਾ ਧਾਪੀ ਹੈ। UN ਤਾਂ ਇੱਕ ਸਪਾਈਨਲੈਸ, ਗਟਲੈਸ, ਟੁਥਲੈਸ ਜਿਹੜੀ ਹੈ ਸੰਸਥਾ ਬਣ ਕੇ ਰਹਿ ਗਈ ਹੈ। ਬਲਾਲ ਅਹਿਮਦ ਜੀ ਵੀ ਸਾਨੂੰ ਹਾਲੋ ਕਹਿੰਦੇ ਨੇ, ਔਰ ਕਹਿੰਦੇ ਟੁਡੇ ਇਜ਼ ਜੁਮਾ, ਸੋ ਜੁਮਾ ਮੁਬਾਰਕ ਜੀ ਤੁਹਾਨੂੰ ਵੀ ਬਹੁਤ ਬਹੁਤ। ਔਰ ਫਿਰ ਇਸੇ ਤਰ੍ਹਾਂ ਨਾਸਰ ਚੌਧਰੀ ਜੀ ਕਹਿੰਦੇ ਡਾਕਟਰ ਸਾਹਿਬ ਮੋਦੀ ਨੂੰ ਦੱਸੋ ਕਿ 에ਅਰ ਚੀਫ ਸਿੱਧੂ ਸਾਹਿਬ ਪੀੜ੍ਹੀਆਂ ਤੋਂ ਖਾਲਸਾ ਸਿਪਾਹੀ ਰਹੇ ਹਨ। ਚੇਲਿਆਂ ਵਾਲਿਆਂ ਦੀ ਲੜਾਈ ਵਿੱਚ ਪੂਰੇ ਖੇਤਰ ਵਿੱਚ ਸਭ ਤੋਂ ਵੱਧ ਸ਼ਹੀਦ ਉਹਨਾਂ ਦੇ ਪਿੰਡ ਦੇ ਹਨ। और इसी तरह गुरविंदर कौर जी भी, और घुसके जी भी तो मैं करैक्ट कराते हैं, अंबिका सोनी, हाँ जी, अंबिका सोनी, और बिक्रमजीत सिंह जी भी, और याकूब जी कहते हैं कि पता नहीं क्यों हम खालिस्तानी और कश्मीरी यूनाइटेड नेशन की बिल्डिंग के सामने जाकर मुजाहरा करते हैं, और कहते हैं कि यूनाइटेड नेशन को बिल्कुल भी कोई परवाह नहीं। और बसरा जी भी, और कुलदीप कौर जी भी, और फिर इसी तरह कहते ने याकूब जी कहते डॉक्टर साहब आप बिल्कुल भी यूनाइटेड नेशन से उम्मीद मत रखना कि कभी खालिस्तान के बारे में। साडे गुरु ने सानू सिखाया होया कि को किसी को राज न दे हैं, जो ले हैं निज बल से ले हैं। और इसी तरह राजविंदर कौर जी भी, और मिश्रा जी भी, नुपा जी भी, सब का बहुत बहुत शुक्रिया। इस अपने व्यूअर्स को लेने इजाजत। व्यूअर्स साडे प्रोग्राम का समा इत्थे मुकदा। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।